दिन असी सिर जोड़ के एक हो गए ना वो दिन अगले दिन बंदी सिंह रिहा हो जाए। ਸਾਡੀ ਪਾਟੋ ਧਾੜ ਕਰਕੇ ਨੁਕਸਾਨ ਹੋ ਰਿਹਾ ਸਾਡਾ। बिल्कुल अकाल तख्त तो की हो रहा दो जथेदार दो प्रधान बनाई जा रहे ने दो अकाली दल बन रहे ने ये किते सोची मिथी साजिश ते नहीं। एक साल ते 2 महीने हो गए ने जिहड़ी शिफ्टिंग की सुनवाई नहीं हो रही वो रिहाई की गल कितों करनगे। विचकार छुट्टी आ गई अज जज साहब नहीं आए अज जी केस दूसरा लग गया तो इस करके ये बहाने ने ये सिर्फ बहाने ने। अगर सुनवाई करना चाहन तो बाकी केसां की सुनवाई हो रही है। इत्थे हिंदुस्तान विच दोहरा कानून है, हिंदुओं वास्ते कानून वखरा है तो सिखां वास्ते कानून वखरा है। ਕੌਮੀ ਇਨਸਾਫ ਮੋਰਚੇ ਦੇ ਵੱਲੋਂ ਵੱਡਾ ਇਕੱਠ ਦਾ ਐਲਾਨ ਕੀਤਾ ਗਿਆ ਸੀ। 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਇਆ ਜਾ ਰਿਹਾ। ਵੱਡੀ ਤਾਦਾਦ ਦੇ ਵਿੱਚ ਸਿੱਖ ਸੰਗਤਾਂ ਪੁੱਜੀਆਂ ਨੇ ਔਰ ਨਾਲ ਹੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਮੁਲਾਕਾਤੀ ਭਾਈ ਇਕਬਾਲ ਸਿੰਘ ਦਿੱਲੀ ਨੇ ਸਾਡੇ ਨਾਲ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਦੇਖਦੇ ਹੋ ਜੀ ਜਿਹੜਾ ਅੱਜ ਇਕੱਠ ਮੋਰਚੇ ਦੇ ਵਿੱਚ ਦੇਖਣ ਨੂੰ ਮਿਲਿਆ? ਵੱਡੀ ਤਾਦਾਦ ਦੇ ਵਿੱਚ ਲੋਕ ਪੁੱਜੇ ਨੇ। ਸਭ ਤੋਂ ਪਹਿਲਾਂ ਕੀ ਅਨੁਭਵ ਹੈ ਜੀ ਤੁਹਾਡਾ ਇਹਦੇ ਬਾਰੇ? देखो जो जथेदार साहब का सुनिया जो भी आंदा संगतां नूं लगदा है संगतां वध चढ़ के शमूलीयत करदियां ने। संगतां दा एक पैसा भी किते ये नहीं हुंदा कि संगत शमूलीयत नहीं कर रही। अज तुसीं देख रहे हो हज़ारां दी गिणती विच संगतां जिहड़ियां ने इस जिहड़ा प्रोग्राम दिता सी रोष मार्च का काला दिवस मनाउण दा उहदे विच शमूलीयत कर रही ने। जिथे देश भर विच ਜਿਹੜਾ ਆਜ਼ਾਦੀ ਦਾ ਦਿਨ ਮਨਾਇਆ ਜਾ ਰਿਹਾ ਪਰ ਅੱਜ ਪੰਜਾਬ ਦੇ ਵਿੱਚ ਵਸਦੇ ਸਿੱਖ ਉਹਨਾਂ ਨੇ ਇਹ ਸਾਬਤ ਕਰਤਾ ਕਿ ਅਸੀਂ ਆਜ਼ਾਦ ਨਹੀਂ ਆ। ਅਸੀਂ ਕਾਲੇ ਦਿਵਸ ਦੇ ਰੂਪ ਦੇ ਵਿੱਚ ਅੱਜ ਦਾ ਦਿਨ ਮਨਾ ਰਹੇ ਹਾਂ ਤੇ ਉਹਨਾਂ ਨੇ ਅੱਜ ਕਾਲੇ ਦਿਵਸ ਦੇ ਰੂਪ ਵਿੱਚ ਅੱਜ ਦਾ ਦਿਨ ਵੀ ਮਨਾਇਆ। ਸੋ ਇਹ ਸੰਗਤਾਂ ਨੂੰ ਜਿਹੜਾ ਸੰਦੇਸ਼ ਹੈ ਸਰਕਾਰਾਂ ਤੱਕ ਪਹੁੰਚ ਗਿਆ ਹੈ ਔਰ ਸਰਕਾਰਾਂ ਨੂੰ ਇਸ ਬਾਰੇ ਸੋਚਣਾ ਵੀ ਚਾਹੀਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਵਸ 350 ਸਾਲਾ ਜਿਹੜੀ ਸ਼ਤਾਬਦੀ ਆ ਰਹੀ ਹੈ। ਸਭ ਤੋਂ ਪਹਿਲਾਂ ਮਨੁੱਖੀ ਅਧਿਕਾਰਾਂ ਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਿੱਤੀ। ਉਦੋਂ ਤੇ ਹਿਊਮਨ ਰਾਈਟ ਦੇ ਬਾਰੇ ਕਿਸੇ ਨੂੰ ਪਤਾ ਵੀ ਨਹੀਂ ਸੀ। ਅੱਜ ਜਿਹੜਾ ਕਿ ਹਰ ਬੰਦੇ ਨੂੰ ਹਿਊਮਨ ਰਾਈਟਸ ਦੇ ਬਾਰੇ ਪਤਾ ਹੈ ਪਰ ਜੋ ਸ਼ਹਾਦਤ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਧਰਮ ਵਾਸਤੇ ਨਹੀਂ ਸਨਾਤਨ ਧਰਮ ਨੂੰ ਬਚਾਉਣ ਵਾਸਤੇ। ਸਾਡੇ ਬਹੁਤ ਸਾਰੇ ਪ੍ਰਚਾਰਕ ਜਿਹੜੇ ਨੇ ਉਹ ਇਹ ਕਹਿ ਦਿੰਦੇ ਨੇ ਕਿ ਦੂਸਰੇ ਧਰਮ ਨੂੰ ਬਚਾਉਣ ਵਾਸਤੇ। ਇੱਥੇ ਖੁੱਲ੍ਹ ਕੇ ਬੋਲਣਾ ਚਾਹੀਦਾ ਹੈ, ਖੁੱਲ੍ਹ ਕੇ ਦੱਸਣਾ ਚਾਹੀਦਾ ਹੈ ਕਿ ਸਨਾਤਨ ਧਰਮ ਨੂੰ ਬਚਾਉਣ ਵਾਸਤੇ ਉਹਨਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਿੱਤੀ। ਕਾਹਦੇ ਵਾਸਤੇ ਦਿੱਤੀ? ਜਨੇਊ ਦੀ ਰਾਖੀ ਲਈ। ਜਨੇਊ ਕੌਣ ਪਾਉਂਦਾ? ਸਨਾਤਨੀ ਪਾਉਂਦੇ ਨੇ। ਇੱਕ ਪਾਸੇ ਗੁਰੂ ਨਾਨਕ ਪਾਤਸ਼ਾਹ ਨੇ ਜਨੇਊ ਦਾ ਪਾਉਣ ਤੋਂ ਵਿਰੋਧ ਕੀਤਾ ਸੀ ਤੇ ਦੂਜੇ ਪਾਸੇ ਸਾਡੇ 9ਵੇਂ ਪਾਤਸ਼ਾਹ ਨੇ ਜਨੇਊ ਨੂੰ ਬਚਾਉਣ ਵਾਸਤੇ ਆਪਣੀ ਸ਼ਹਾਦਤ ਦਿੱਤੀ। ਤੇ ਅੱਜ ਸਰਕਾਰ ਹਿੰਦੁਸਤਾਨ ਦੇ ਅੰਦਰ ਸਨਾਤਨ ਸਰਕਾਰ ਹੈ ਤੇ ਸਨਾਤਨ ਸਰਕਾਰ ਨੂੰ ਅੱਜ ਚਾਹੀਦਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਉੱਤੇ ਉਸ ਤੋਂ ਪਹਿਲਾਂ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਨੇ ਔਰ ਉਹਨਾਂ ਨੂੰ ਇਹ ਬੰਦੀ ਸਿੰਘ ਰਿਹਾ ਕਰਨੇ ਪੈਣਗੇ। ਕੀ ਲੱਗਦਾ ਕਿ ਅਸਲ ਦੇ ਵਿੱਚ ਸਰਕਾਰ ਦੀ ਇਦਾਂ ਦੀ ਬੇਵਸੀ ਕਿਹੜੀ ਹੈ? ਕਿਉਂਕਿ ਇੱਕ ਪਾਸੇ ਤੇ ਸੌਦਾ ਸਾਧ ਦੀ ਗੱਲ ਕੀਤੀ ਜਾਂਦੀ ਹੈ, ਸਮੇਂ-ਸਮੇਂ ਤੋਂ ਉਹਨੂੰ ਪੈਰੋਲ ਦਿੱਤੀ ਜਾਂਦੀ ਹੈ। ਦੂਜੇ ਪਾਸੇ ਜਦੋਂ ਬੰਦੀ ਸਿੰਘਾਂ ਦੀ ਗੱਲ ਚੱਲਦੀ ਹੈ, ਮਨੁੱਖੀ ਅਧਿਕਾਰਾਂ ਦਾ ਮਾਮਲਾ ਹੈ, ਇਸ ਮਾਮਲੇ ਨੂੰ ਲੈ ਕੇ ਸਰਕਾਰ ਸੰਜੀਦਗੀ ਦੇ ਵਿੱਚ ਨਜ਼ਰ ਕਿਉਂ ਨਹੀਂ ਆਉਂਦੀ? ਦੇਖੋ ਭਾਈ ਸਾਹਿਬ ਜੀ, ਪਹਿਲਾਂ ਤਾਂ ਆਪਾਂ ਤੁਹਾਡੇ ਚੈਨਲ ਦੇ ਰਾਹੀਂ ਬਹੁਤ ਸਾਰੇ ਚੈਨਲਾਂ ਵਾਲੇ ਜਿਹੜੇ ਨੇ ਕਿ ਬੰਦੀ ਸਿੰਘਾਂ ਨੂੰ ਤੇ ਉਹ ਝੂਠੇ ਸਾਧ ਨੂੰ ਬਰਾਬਰ ਲਿਆ ਕੇ ਖੜਾ ਕਰ ਦਿੰਦੇ ਨੇ ਪਰ ਨਹੀਂ। ਸਾਡੇ ਬੰਦੀ ਸਿੰਘ ਉਸ ਝੂਠੇ ਸਾਧ ਤੋਂ ਕਈ ਗੁਣਾ ਉੱਚੇ ਨੇ ਤੇ ਇਸ ਕਰਕੇ ਉਹਦਾ ਤੇ ਨਾਂ ਹੀ ਨਹੀਂ ਲੈਣਾ ਚਾਹੀਦਾ। ਉਹ ਬਲਾਤਕਾਰੀ ਹੈ। ਉਹਨੇ ਦੇਸ਼ ਦਾ ਕਿੰਨਾ ਵੱਡਾ ਨੁਕਸਾਨ ਕੀਤਾ ਇਹ ਸਾਰੇ ਜਾਣਦੇ ਨੇ। ਪਰ ਇੱਥੇ ਪਰ ਦੀ ਗੱਲ ਮੈਂ ਤੁਹਾਨੂੰ ਇਹ ਗੱਲ ਦੱਸ ਦੇਵਾਂ ਕਿ ਵੋਟਾਂ ਦਾ ਜਿਹੜਾ ਹੈਗਾ ਉਹ ਇੱਕ ਪਾਸੇ ਐਲਾਨ ਕਰ ਦਿੰਦਾ ਤੇ ਸਾਰੀ ਵੋਟਾਂ ਇੱਕ ਪਾਸੇ ਪੈਂਦੀਆਂ ਨੇ। ਸਰਕਾਰਾਂ ਵੋਟਾਂ ਦੇ ਨਾਲ ਇਹ ਸਿਰ ਅੱਜ ਜਿਸ ਦਿਨ ਅਸੀਂ ਸਿਰ ਜੋੜ ਕੇ ਇੱਕ ਹੋ ਗਏ ਨਾ ਉਹ ਦਿਨ ਅਗਲੇ ਦਿਨ ਬੰਦੀ ਸਿੰਘ ਰਿਹਾ ਹੋ ਜਾਣਗੇ।
ਸਾਨੂੰ ਸਿਰ ਜੋੜਨ ਦੀ ਲੋੜ ਹੈ। ਸਾਡੀ ਪਾਟੋ ਧਾੜ ਕਰਕੇ ਨੁਕਸਾਨ ਹੋ ਰਿਹਾ ਸਾਡਾ। ਬਿਲਕੁਲ ਪਾਟੋ ਧੜ ਕੇ ਨੁਕਸਾਨ। ਹੁਣ ਤੁਸੀਂ ਆਪ ਹੀ ਦੇਖ ਰਹੇ ਹੋ ਅਕਾਲ ਤਖਤ ਤੋਂ ਕੀ ਹੋ ਰਿਹਾ। ਦੋ ਜਥੇਦਾਰ, ਦੋ ਉਹ ਪ੍ਰਧਾਨ ਬਣਾਈ ਜਾ ਰਹੇ ਨੇ, ਦੋ ਅਕਾਲੀ ਦਲ ਬਣ ਰਹੇ ਨੇ। ਇਹ ਕਿਤੇ ਸੋਜੀ ਮਿੱਥੀ ਸਾਜ਼ਿਸ਼ ਤੇ ਨਹੀਂ, ਇਹ ਵੀ ਸਾਨੂੰ ਸੋਚਣਾ ਪਏਗਾ। ਤੋ ਜਥੇਦਾਰ ਜੀ ਦਾ ਇੱਕੋ ਹੀ ਸੁਨੇਹਾ ਹੈ ਕਿ ਸਾਰੀ ਕੌਮ ਜਿਹੜੀ ਹੈ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੀ ਹੋਵੇ ਔਰ ਉਹਨਾਂ ਦਾ ਇੱਕੋ ਹੀ ਟੀਚਾ ਹੈ। ਔਰ ਉਹ ਜੋ ਟੀਚਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਸੀ, ਉਹ ਜੋ ਟੀਚਾ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ, ਉਹ ਉਹਨਾਂ ਦਾ ਇੱਕੋ ਇੱਕ ਸੰਦੇਸ਼ਾ ਹੁੰਦਾ ਹੈ ਕਿ ਭਾਵੇਂ ਮੈਂ ਬੰਦੀ ਸਿੰਘ ਬਾਕੀ ਰਿਹਾ ਹੋਣ ਨਾ ਹੋਣ, ਪਰ ਪੰਥ ਇਕੱਠਾ ਹੋਵੇ। ਮੈਂ ਉਹਦੇ ਲਈ ਅਰਦਾਸ ਕਰਦਾ ਵਾਂ ਔਰ ਉਹ ਟਾਈਮ ਹਰ ਟਾਈਮ ਉਹ ਇਕੱਤਰਤਾ ਵਾਸਤੇ ਅਰਦਾਸ ਕਰਦੇ। ਜਥੇਦਾਰ ਹਵਾਰਾ ਸਾਹਿਬ ਦੇ ਮੁਲਾਕਾਤੀ, ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਹੁੰਦੀ ਆ ਤਾਂ ਕੀ ਲੱਗਦਾ ਕਿ ਲੰਬੇ ਸਮੇਂ ਤੋਂ ਬੇੜੀਆਂ ਦੇ ਵਿੱਚ ਜਕੜੇ ਹੋਏ ਨੇ ਔਰ ਇਸੇ ਦੇ ਤਹਿਤ ਮਨੋਬਲ ਤੌਰ ਤੇ ਕਿੱਦਾਂ ਦੇ ਨੇ, ਕੀ ਸੋਚਦੇ ਨੇ ਆਪਣੀ ਕੌਮ ਨੂੰ ਲੈ ਕੇ? ਦੇਖੋ, ਜਦੋਂ ਉਹ ਜੇਲ੍ਹ ਦੇ ਅੰਦਰ ਹੁੰਦੇ ਨੇ ਤਾਂ ਬੇੜੀਆਂ 'ਚ ਨਹੀਂ ਹੁੰਦੇ। ਇਹ ਲੋਕਾਂ ਨੂੰ ਗਲਤਫਹਿਮੀ ਪਾਈ ਗਈ ਹੈ ਕਿ ਵੀ ਉਹ ਬੇੜੀਆਂ 'ਚ ਨੇ। ਜਦੋਂ ਉਹ ਅੰਦਰ ਹੁੰਦੇ ਨੇ ਤਾਂ ਕੋਈ ਬੇੜੀ ਨਹੀਂ ਲੱਗੀ ਹੁੰਦੀ ਉਹਨਾਂ ਨੂੰ। ਬੇੜੀ ਉਹਨਾਂ ਨੂੰ ਤਾਂ ਲੱਗਦੀ ਸੀ ਜਦੋਂ 2012 ਤੱਕ ਉਹ ਬਾਹਰ ਆਉਂਦੇ ਸੀ, ਜਦੋਂ ਕੋਰਟ ਵਿੱਚ ਪੇਸ਼ ਕੀਤਾ ਜਾਂਦਾ ਸੀ। 2012 ਤੋਂ ਬਾਅਦ 11 ਤੋਂ ਬਾਅਦ ਜਿਹੜਾ ਥੱਪੜ ਦਿਵਸ ਹੋਇਆ ਸੀ 11/11/2011 ਵਿੱਚ 11 ਵਜੇ, ਥੱਪੜ ਦਿਵਸ ਤੋਂ ਬਾਅਦ ਜਿਹੜਾ ਹੈ ਕਿ ਉਹ ਉਹਨਾਂ ਨੂੰ ਬਾਹਰ ਨਹੀਂ ਲਿਆਂਦਾ ਗਿਆ। ਕਿਉਂ ਬਾਹਰ ਨਹੀਂ ਲਿਆਂਦਾ? ਬਾਹਰ ਇਸ ਕਰਕੇ ਉਹਨਾਂ ਨੂੰ ਲਿਆਂਦਾ ਨਹੀਂ ਗਿਆ ਕਿ ਉਹਨਾਂ ਦੀ ਵੀ ਜਾਨ ਨੂੰ ਖਤਰਾ ਨਾ ਹੋ ਜਾਵੇ। ਉਹਨਾਂ ਦੀ ਸੇਫਟੀ ਵਾਸਤੇ ਉਹਨਾਂ ਨੂੰ ਬਾਹਰ ਨਹੀਂ ਲਿਆਂਦਾ ਜਾ ਰਿਹਾ ਔਰ ਉਹ ਅੰਦਰ ਹੀ ਹੁੰਦੇ ਨੇ। ਪਰ 24 ਘੰਟੇ ਦੀ ਬੰਦੀ ਹੈ। ਜਿਹੜਾ ਮਨੋਬਲ ਦੀ ਤੁਸੀਂ ਗੱਲ ਕਰ ਰਹੇ ਹੋ ਨਾ, ਮਨੋਬਲ ਦੀ ਗੱਲ ਇਹ ਹੈ ਕਿ ਉਹ ਹਰ ਟਾਈਮ ਚੜ੍ਹਦੀ ਕਲਾ ਵਿੱਚ ਨੇ ਔਰ ਚੜ੍ਹਦੀ ਕਲਾ ਵਿੱਚ ਹੀ ਰਹਿੰਦੇ ਨੇ। ਜੇਲ੍ਹ ਸ਼ਿਫਟਿੰਗ ਨੂੰ ਲੈ ਕੇ ਜਿਹੜੀ ਸਮੇਂ-ਸਮੇਂ ਤੇ ਅਪੀਲ ਕੀਤੀ ਜਾਂਦੀ ਹੈ ਤਾਂ ਕੀ ਲੱਗਦਾ ਕਿ ਇਹ ਰਾਹ ਸੰਭਵ ਕਿੰਨੇ ਕੁ ਜਾਪਦੇ ਨੇ? ਦੇਖੋ, ਜਿਸ ਦਿਨ ਸਰਕਾਰਾਂ ਚਾਹਣਗੀਆਂ ਉਸ ਦਿਨ ਜੇਲ੍ਹ ਸ਼ਿਫਟਿੰਗ ਹੋ ਜਾਏਗੀ। 1 ਸਾਲ ਤੇ 2 ਮਹੀਨੇ ਹੋ ਚੱਲੇ ਨੇ ਜੇਲ੍ਹ ਸ਼ਿਫਟਿੰਗ ਦੀ ਜਿਹੜੀ ਅਰਜ਼ੀ ਲੱਗੀ ਹੈ। ਅੱਜ ਤੁਸੀਂ ਦੇਖ ਰਹੇ ਹੋ ਹੁਣ ਹਫ਼ਤੇ ਤੋਂ ਇਹ ਆ ਰਿਹਾ ਕਿ ਵੀ ਜਿਹੜੇ ਸਜ਼ਾਵਾਂ ਬੰਦੀ ਜਿਹੜੇ ਨੇ ਉਹ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਉਹਨਾਂ ਨੂੰ ਰਿਹਾ ਕਰ ਦੇਣਾ ਚਾਹੀਦਾ। ਰਿਹਾ ਤੇ ਇਹਨਾਂ ਨੇ ਕੀ ਕਰਨਾ? ਸਾਡੀ ਜੇਲ੍ਹ ਸ਼ਿਫਟਿੰਗ ਦੀ ਜਿਹੜੀ ਤਰੀਕਾ ਦੇਖੋ, 1 ਸਾਲ ਤੇ 2 ਮਹੀਨੇ ਹੋ ਚੱਲੇ ਨੇ। ਅੱਜ ਹੁਣ ਜਿਹੜੀ ਇਹ ਤਰੀਕ ਜਿਹੜੀ ਹੈ 26 ਤਰੀਕ ਹੈਗੀ ਹੈ, ਇਹ ਹੁਣ 26 ਅਗਸਤ ਨੂੰ ਤਰੀਕ ਹੈਗੀ ਹੈ। ਸੁਪਰੀਮ ਕੋਰਟ ਜਿਹੜੀ ਸ਼ਿਫਟਿੰਗ ਦੀ ਸੁਣਵਾਈ ਨਹੀਂ ਕਰ ਰਹੀ ਕਾਨੂੰਨ, ਉਹਦੇ ਤੇ ਤੁਸੀਂ ਰਿਹਾਈ ਦੀ ਉਮੀਦ ਕੀ ਕਰ ਸਕਦੇ? ਮੈਂ ਸੁਪਰੀਮ ਕੋਰਟ ਗਏ ਨਹੀਂ, ਉੱਥੇ ਤੁਸੀਂ ਰੋਕੜੀ ਕੀਤਾ, ਆਪਣਾ ਪੱਖ ਰੱਖਿਆ ਹੋਊਗਾ, ਕੋਈ ਨਾ ਕੋਈ ਰਿਸਪੌਂਸ ਤੇ ਆਇਆ ਹੋਏਗਾ ਅੱਗੋਂ? ਦੇਖੋ, ਜਦੋਂ ਰਿਸਪੌਂਸ ਆਉਂਦਾ ਤੇ ਉਹਨਾਂ ਨੇ ਪਾਰਟੀ ਪਹਿਲਾਂ ਬਣਾਇਆ ਪੰਜਾਬ ਨੂੰ, ਫਿਰ ਉਹਨਾਂ ਨੇ ਬਣਾਇਆ ਪਾਰਟੀ ਚੰਡੀਗੜ੍ਹ ਨੂੰ। ਉਹ ਆਪਣਾ ਜਿਹੜਾ ਰਿਪੋਰਟ ਪੇਸ਼ ਕਰਦੀਆਂ ਨੇ। ਫਿਰ ਕੀ ਹੁੰਦਾ, ਵਿਚਕਾਰ ਛੁੱਟੀ ਆ ਗਈ, ਅੱਜ ਜੱਜ ਸਾਹਿਬ ਨਹੀਂ ਆਏ, ਅੱਜ ਜੀ ਕੇਸ ਦੂਸਰਾ ਲੱਗ ਗਿਆ। ਤੇ ਇਸ ਕਰਕੇ ਇਹ ਬਹਾਨੇ ਨੇ, ਇਹ ਸਿਰਫ ਬਹਾਨੇ ਨੇ। ਅਗਰ ਸੁਣਵਾਈ ਕਰਨਾ ਚਾਹਣ ਤੇ ਬਾਕੀ ਕੇਸਾਂ ਦੀ ਸੁਣਵਾਈ ਹੋ ਰਹੀ ਹੈ ਤੇ ਸਾਡੇ ਕੇਸਾਂ ਦੀ ਸੁਣਵਾਈ ਨਹੀਂ ਹੋ ਰਹੀ। ਇੱਥੇ ਹਿੰਦੁਸਤਾਨ ਵਿੱਚ ਦੋਹਰਾ ਕਾਨੂੰਨ ਹੈ। ਹਿੰਦੂਆਂ ਵਾਸਤੇ ਕਾਨੂੰਨ ਵੱਖਰਾ ਹੈ ਤੇ ਸਿੱਖਾਂ ਵਾਸਤੇ ਕਾਨੂੰਨ ਵੱਖਰਾ ਹੈ। ਬੰਦੀਆਂ ਦੇ ਸਬੰਧ ਵਿੱਚ ਜਿਹੜੀ ਟਿੱਪਣੀ ਸੁਪਰੀਮ ਕੋਰਟ ਨੇ ਕੀਤੀ, ਕੀ ਲੱਗਦਾ ਕਿ ਸੁਪਰੀਮ ਕੋਰਟ ਦੀ ਇਸ ਟਿੱਪਣੀ ਤੋਂ ਬਾਅਦ ਸਰਕਾਰ ਦੇ ਕੰਨ ਦੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਜੂੰ ਨਹੀਂ ਸਰਕੀ? ਮੈਂ ਤੇ ਤੁਹਾਨੂੰ ਸਾਰੀ ਗੱਲ ਦਾ ਇੱਕੋ ਦੋ ਹਰਫਾਂ ਵਿੱਚ ਹੀ ਨਿਚੋੜ ਕੱਢ ਕੇ ਦੱਸ ਦਿੱਤਾ ਹੈ ਕਿ 1 ਸਾਲ ਤੇ 2 ਮਹੀਨੇ ਹੋ ਗਏ ਨੇ ਜਿਹੜੀ ਸ਼ਿਫਟਿੰਗ ਦੀ ਸੁਣਵਾਈ ਨਹੀਂ ਹੋ ਰਹੀ। ਉਹ ਰਿਹਾਈ ਦੀ ਗੱਲ ਕਿੱਥੋਂ ਕਰਨਗੇ? ਮੈਸੇਜ ਕੀ ਹੈ ਪੰਜਾਬ ਦੇ ਲੋਕਾਂ ਦਾ? ਮੈਸੇਜ ਇਹ ਹੈ ਕਿ ਸਾਰੇ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਵੋ। ਜੋ ਕੁਝ ਹੋਏਗਾ ਉਹ ਪੰਜਾਬ ਦੀ ਬਿਹਤਰੀ ਲਈ, ਪੰਜਾਬ ਦੇ ਹੱਕ ਹਕੂਕਾਂ ਲਈ ਹੋਏਗਾ ਔਰ ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਹੋਏਗਾ। ਜਦ ਤੱਕ ਤੁਸੀਂ ਖੇਰੂ ਹੋਵੋਗੇ ਤੁਹਾਨੂੰ ਕੁਝ ਨਹੀਂ ਮਿਲੇਗਾ। ਤਮਾਮ ਸਾਰੇ ਸਵਾਲਾਂ ਦੇ ਮੱਦੇਨਜ਼ਰ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਮੁਲਾਕਾਤੀ ਇਕਬਾਲ ਸਿੰਘ ਹੁਣਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਤਮਾਮ ਸਾਰੇ ਸਵਾਲਾਂ ਦੇ ਜਵਾਬ ਵਜੋਂ ਆਪਣਾ ਪੱਖ ਰੱਖਿਆ ਕਿ ਕਿਸ ਤਰੀਕੇ ਦੇ ਨਾਲ ਇਹਨਾਂ तमाम ਮਸਲਿਆਂ ਦਾ ਹੱਲ ਹੁੰਦਾ ਹੋਇਆ ਜਾਪਦਾ ਹੈ। ਅੱਗੇ ਵੀ तमाम ਸਾਰੇ ਵਿਸ਼ਿਆਂ ਦੇ ਬਾਬਤ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।